अस्सलाम वालेकुम। अच्छा जी, 9वीं क्लास का परचा आउट हो गया ਤੇ ਪੇਪਰ ਕੈਂਸਲ ਹੋ ਗਏ। ਇੱਕ ਨਿੱਜੀ ਅਕੈਡਮੀ ਜਿਹੜੀ ਸੀ ਨਾ ਅਮੀਨ ਟਾਊਨ ਦੇ ਵਿੱਚ, ਉੱਥੋਂ ਇਹ ਪਰਚਾ ਲੀਕ ਹੁੰਦਾ। ਤੇ ਮੈਂ ਕਿਹਾ ਕਿਉਂ ਨਾ ਤੁਹਾਨੂੰ ਮੈਂ ਨਿੱਜੀ ਅਕੈਡਮੀ ਦੀ ਇੱਚੀ ਪਿੱਚੀ ਦੱਸਾਂ ਕਿ ਅਕੈਡਮੀ ਦੇ ਵਿੱਚ ਤੁਸੀਂ ਬੱਚਿਆਂ ਨੂੰ ਪਾਉਂਦੇ ਹੋ ਕਿ ਬੱਚੇ ਅੱਛੇ ਨੰਬਰ ਲੈ ਕੇ ਪਾਸ ਹੋਣ, ਤੇ ਤੁਹਾਡੇ ਬੱਚੇ ਭਲਾ ਕਿੱਦਾਂ ਪਾਸ ਹੋ ਰਹੇ ਆ? ਪੇਪਰ ਲੀਕ ਕਰਵਾ ਕੇ। ਯਾਨੀ ਕਿ ਬੋਰਡ ਦੇ ਵਿੱਚ ਪੇਪਰ ਆਂਦਾ ਵਾ, ਪਹਿਲੇ ਉਸ ਨਿੱਜੀ ਅਕੈਡਮੀ ਦੇ ਵਿੱਚ ਆਂਦਾ ਵਾ, ਤੁਹਾਡੇ ਬੱਚਿਆਂ ਨੂੰ ਦੇਖਦੇ ਆ, ਹੱਲ ਕਰਦੇ ਆ, ਪੜ੍ਹਦੇ ਆ ਤੇ ਬਹੁਤ ਅੱਛੇ ਨੰਬਰ ਲੈਂਦੇ ਆ। ਤੇ ਫਿਰ ਸਟੂडेंट इन की बोला, स्टूडेंट इन अमीन टाउन वाले पता की लेते हैं, हमारे बच्चों ने फर्स्ट पोजीशन हासिल की, हमने मेहनत करवाई, हमने ये किया, हमने वो किया। भाई तुसी की कीता? मैं फैसलाबाद दे ਜਿਹੜੇ ਲੋਕ ਨੇ, ਜਿਹੜੇ ਲੋਕੀ ਉੱਥੇ ਆਪਣੇ ਨਿਆਣੇ ਭੇਜਦੇ ਆ ਔਰ ਇਹ ਕਹਿੰਦੇ ਆ ਕਿ ਸਾਡੇ ਨਿਆਣੇ ਬਹੁਤ ਅੱਛਾ ਪੜ੍ਹਦੇ ਪਏ ਆ, ਸਾਡੇ ਨਿਆਣੇ ਏਡੀ ਅੱਛੀ ਤਾਲੀਮ ਹਾਸਲ ਕਰਦੇ ਪਏ ਆ ਕਿ ਛੱਡ ਗੱਲਾਂ ਦਿਓ। ਭਾਈ ਜੀ ਇਹ ਅਕੈਡਮੀ ਵਾਲੇ, ਸਟੂਡੈਂਟ ਇਨ ਅਕੈਡਮੀ ਅਮੀਨ ਟਾਊਨ ਵਾਲੇ, ਜਿਹੜੀ ਅਸਿਸਟੈਂਟ ਕਲਰਕ ਜਿਹੜਾ ਬੋਰਡ ਦੇ ਵਿੱਚ ਲੱਗਾ ਆ, ਉਹਨੇ ਬਣਾਈ ਹੋਈ ਆ। ਉਹ ਭਲਾ ਕੀ ਕਰ ਰਿਹਾ? ਉਤੋਂ ਪੇਪਰ ਕੱਢਦਾ, ਲਿਆ ਕੇ ਨਿਆਣਿਆਂ ਨੂੰ ਦਿੰਦਾ, ਨਿਆਣੇ ਉਹਨੂੰ ਪੜ੍ਹਦੇ, ਹੱਲ ਹੋ ਜਾਂਦਾ ਤੇ ਮਾਮਲਾ ਜਿਹੜੇ ਆ ਉਹ ਖਤਮ ਹੋ ਜਾਂਦੇ। ਹੁਣ ਤੁਸੀਂ ਫੈਸਲਾ ਕਰਨਾ ਵਾ, ਫੈਸਲਾਬਾਦੀਆਂ ਨੇ, ਅਮੀਨ ਟਾਊਨ ਵਾਲਿਆਂ ਨੇ, ਇਹਦੇ ਇਰਦ ਗਿਰਦ ਵਾਲੇ ਲੋਕਾਂ ਨੇ, ਕਿ ਸਟੂਡੈਂਟ ਇਨ ਅਕੈਡਮੀ ਦੇ ਵਿੱਚ ਆਪਣੇ ਨਿਆਣਿਆਂ ਦਾ ਮੁਸਤਕਬਲ ਬਰਬਾਦ ਕਰਨ ਵਾਸਤੇ ਭੇਜਣਾ ਵਾ ਜਾਂ ਨਹੀਂ ਭੇਜਣਾ। ਆਓ ਅੱਗੇ ਜਾ ਕੇ ਤੁਹਾਨੂੰ ਹੋਰ ਗੱਲਾਂ ਦੱਸਦੇ ਆ। ਜਿਹੜੇ ਅਸਿਸਟੈਂਟ ਕਲਰਕ ਸਾਹਿਬ ਨੇ ਨਾ, ਇਹ ਉੱਥੇ ਦਾ ਜਿਹੜਾ ਸੈਕਟਰੀ ਬੋਰਡ ਆ ਉਹਦੇ ਬਿਲਕੁਲ, ਸਮਝਦੇ ਪਏ ਹੋ ਨਾ, ਬਿਲਕੁਲ ਕਲੋਜ਼ ਨੇ। ਬਹੁਤ ਸਾਰੀਆਂ ਦਰਖਾਸਤਾਂ ਸਬ ਕਮਿਸ਼ਨਰ ਮਰੀਮ ਖਾਨ ਸਾਹਿਬਾ ਦੇ ਕੋਲ ਪਈਆਂ ਹੋਈਆਂ ਸੀਗੀਆਂ ਕਿ ਇਹ ਜਿਹੜੇ ਭਾਈ ਸਾਹਿਬ ਨੇ, ਅਸਿਸਟੈਂਟ ਕਲਰਕ ਸਾਹਿਬ, ਇਹ ਸਾਡੇ ਸਕੂਲਾਂ ਦੇ ਵਿੱਚ ਆ ਕੇ, ਸਾਡੇ ਕਾਲਜਾਂ ਦੇ ਵਿੱਚ ਆ ਕੇ ਸਾਨੂੰ ਪ੍ਰੈਸ਼ਰਾਈਜ਼ ਕਰਦੇ ਨੇ ਕਿ ਜਨਾਬ ਅਗਰ ਤੁਸੀਂ ਆਪਣੇ ਨਿਆਣੇ ਜਿਹੜੇ ਆ ਨਾ ਸਟੂਡੈਂਟ ਇਨ ਅਕੈਡਮੀ ਅਮੀਨ ਟਾਊਨ ਚ ਨਾ ਭੇਜੇ ਤੇ ਅਸੀਂ ਤੁਹਾਡੀ ਰਜਿਸਟ੍ਰੇਸ਼ਨ ਜਿਹੜੀ ਆ ਉਹਨੂੰ ਕੈਂਸਲ ਕਰਵਾ ਦੇਵਾਂਗੇ। ਸਾਡੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਇਹ ਭਾਈ ਸਾਹਿਬ ਜਿਹੜੇ ਅਸਿਸਟੈਂਟ ਕਲਰਕ ਨੇ ਜਾਂ ਉੱਥੇ ਕਲਰਕ ਨੇ, ਇਹ ਉੱਥੇ ਜਿਹੜੀ ਐਫੀਲੀਏਸ਼ਨ ਕਮੇਟੀ ਹੈ ਨਾ ਉਹਦੇ ਮੈਂਬਰ ਵੀ ਨੇ। ਇਹ ਜਾ ਕੇ ਸਕੂਲਾਂ ਦੇ ਵਿਜ਼ਿਟ ਕਰਦੇ ਨੇ, ਜਦੋਂ ਵਿਜ਼ਿਟ ਕਰਨ ਜਾਂਦੇ ਨੇ ਉੱਥੇ ਸ਼ਰਤ ਰੱਖ ਦਿੰਦੇ ਆ ਕਿ ਭਾਈ ਨਿਆਣੇ ਕਿੱਥੇ ਆਣੇ ਆ? ਸਟੂਡੈਂਟ ਇਨ ਅਕੈਡਮੀ ਅਮੀਨ ਟਾਊਨ ਦੇ ਵਿੱਚ। ਫਿਰ ਤੁਹਾਡਾ ਸਕੂਲ ਰਜਿਸਟਰਡ, ਫਿਰ ਤੁਹਾਡਾ ਕਾਲਜ ਰਜਿਸਟਰਡ, ਫਿਰ ਤੁਹਾਡਾ ਸਾਰਾ ਕੁਝ ਰਜਿਸਟਰਡ। ਸਬ ਕਮਿਸ਼ਨਰ ਮਰੀਮ ਖਾਨ ਨੇ ਸੈਕਟਰੀ ਬੋਰਡ ਨੂੰ ਬੁਲਾ ਕੇ ਇਹ ਗੱਲ ਕੀਤੀ ਕਿ ਭਾਈ ਆਪਣੇ ਇਸ ਬੰਦੇ ਨੂੰ ਕਹੋ ਕਿ ਠੀਕ ਹੋ ਜਾ, ਇਹ ਸ਼ਿਕਾਇਤਾਂ ਆ ਰਹੀਆਂ ਵਾ। ਲੇਕਿਨ ਸੈਕਟਰੀ ਸਾਹਿਬ ਆਪਣੇ ਤੇ ਫਿਰ ਰਿਸ਼ਤੇਦਾਰ ਆ ਨਾ, ਰਿਸ਼ਤੇਦਾਰੀ ਦਾ ਫਾਇਦਾ ਤੇ ਤੁਹਾਨੂੰ ਪਤਾ ਅਸੀਂ ਚੱਕਾਂਗੇ ਕਿ ਰਿਸ਼ਤੇਦਾਰ ਹੋਣ ਤੇ ਅਸੀਂ ਜਨਾਬੇ ਲਈ ਅਕੈਡਮੀ ਬਣਾਈਏ ਤੇ ਸਾਡੀ ਅਕੈਡਮੀ ਦੇ ਵਿੱਚ ਕੋਈ ਸਕੂਲ ਵਾਲਾ ਨਿਆਣਾ ਨਾ ਭੇਜੇ, ਸਾਡੀ ਅਕੈਡਮੀ ਦੇ ਵਿੱਚ ਕੋਈ ਕਾਲਜ ਵਾਲਾ ਨਿਆਣਾ ਨਾ ਭੇਜੇ, ਫਿਰ ਉਹ ਸਕੂਲ ਚਲਾਵੇ, ਫਿਰ ਉਹ ਕਾਲਜ ਚਲਾਵੇ, ਚਲਾ ਕੇ ਦੱਸੇ ਕਿ ਫੈਸਲਾਬਾਦ ਕਿੱਦਾਂ ਚੱਲਦਾ। ਭਾਈ ਧਮਕੀਆਂ ਵਾ, ਦਰਖਾਸਤਾਂ ਜਿਹੜੀਆਂ ਨਾ ਉਹ ਵੀ ਸਾਨੂੰ ਮਸੂਲ ਹੋ ਗਈਆਂ ਵਾ, ਉਹ ਵੀ ਇਨਸ਼ਾਅੱਲਾ ਕੱਲੀ ਕੱਲੀ ਪੜ੍ਹ ਕੇ ਦੱਸਾਂਗੇ। ਸਿਰਫ ਤੁਹਾਨੂੰ ਦੱਸਣ ਦਾ ਮਕਸਦ ਇਹ ਆ ਕਿ ਆਪਣੇ ਨਿਆਣੇ ਦਾ ਮੁਸਤਕਬਲ ਬਚਾਓ। ਅਗਰ ਮੁਸਤਕਬਲ ਬਚਾਉਣਾ ਵਾ ਤੇ ਇਹਨਾਂ ਲੋਕਾਂ ਕੋਲੋਂ ਮਾਫੀ ਮੰਗ ਲਓ। ਹੁਣ ਮੇਰਾ ਜਨਾਬੇ ਲਈ ਇੱਕ ਕੁਐਸਚਨ ਆ ਬੜਾ ਅਹਿਮ, ਜਿਹੜਾ ਕਮਿਸ਼ਨਰ ਸਾਹਿਬਾਂ ਨੂੰ ਆ, ਜਿਹੜੀ ਸਾਡੀ ਨਵੀਂ ਕਮਿਸ਼ਨਰ ਸਾਹਿਬ ਆਈ ਆ, ਸਾਡੀ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਨੂੰ ਆ, ਵਜ਼ੀਰ ਤਲੀਮ ਸਾਹਿਬ ਨੂੰ ਆ, ਕਿ ਸਰ ਕਿਆ ਇੱਕ ਬੋਰਡ ਦਾ ਕਲਰਕ ਅਕੈਡਮੀ ਬਣਾ ਸਕਦਾ? ਕਿਆ ਇੱਕ ਬੋਰਡ ਦਾ ਕਲਰਕ ਲੋਕਾਂ ਦੇ ਸਕੂਲਾਂ ਦੇ ਵਿੱਚ ਜਾ ਕੇ, ਲੋਕਾਂ ਦੇ ਕਾਲਜਾਂ ਜਾ ਕੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਸਕਦਾ ਕਿ ਆਪਣੇ ਬੱਚੇ ਸਾਡੇ ਤੋਂ ਭੇਜੋ? ਅਗਰ ਤੁਸੀਂ ਆਪਣੇ ਬੱਚੇ ਨਹੀਂ ਭੇਜੋਗੇ ਤੇ ਤੁਹਾਡਾ ਸਕੂਲ ਜਿਹੜਾ ਵਾ ਉਹ ਰਜਿਸਟਰਡ ਨਹੀਂ ਰਹੇਗਾ, ਉਹਦੇ ਖਿਲਾਫ ਕਾਰਵਾਈ ਹੋਏਗੀ। क्या कर सकते? एक मासूमाना यह सवाल ਤੁਹਾਡੇ ਅੱਗੇ ਵੀ ਤੇ ਹੁਕਾਮੇ ਬਾਲਾ ਕੇ ਵੀ ਰੱਖ ਕੇ ਜਾ ਰਿਹਾ ਵਾਂ ਕਿ ਇਹਨੂੰ ਦੱਸਿਆ ਜਾਵੇ ਕਿ ਕਿਆ ਇਹ ਬੰਦਾ ਅਕੈਡਮੀ ਚਲਾ ਸਕਦਾ ਵਾ? ਅਗਰ ਚਲਾ ਸਕਦਾ ਵਾ ਤੇ ਕਿਹੜੇ ਪੈਰਾਮੀਟਰ ਦੇ ਤਹਿਤ ਚਲਾ ਸਕਦਾ ਵਾ? ਕਿਆ ਉਤੋਂ ਪਰਚਾ ਲਿਆ ਕੇ ਆਊਟ ਕਰਕੇ ਆਪਣੀ ਅਕੈਡਮੀ ਦੇ ਨਿਆਣਿਆਂ ਨੂੰ ਦੇ ਸਕਦਾ ਵਾ? ਅਗਰ ਦੇ ਸਕਦਾ ਵਾ ਤੇ ਇਹਦੇ ਕਿਹੜੇ ਪੈਰਾਮੀਟਰ ਨੇ? ਸਾਰੇ ਕੁਝ ਸਾਨੂੰ ਵੀ ਦੱਸ ਦਿਓ ਨਾ। ਅਸੀਂ ਵੀ ਜਨਾਬੇ ਵਾਲੀ ਇੱਕ ਫੈਸਲਾਬਾਦ ਦੇ ਅਦਨਾ ਜੇ ਸ਼ਹਿਰੀ ਆ, ਸਾਨੂੰ ਵੀ ਪਤਾ ਹੋਣਾ ਚਾਹੀਦਾ ताकि ਅਸੀਂ ਵੀ ਅਕੈਡਮੀ ਬਣਾ ਕੇ ਪਰਚਾ ਆਊਟ ਕਰਾ ਕੇ ਆਪਣੇ ਨਿਆਰਿਆਂ ਦੇ ਅੱਛੇ ਨੰਬਰ ਲਵਾ ਕੇ ਤੇ ਅਗਲੇ दिन कहिए हमने तो पहली पोजीशन बोर्ड में हासिल की है, हमारी अकेडमी का नाम है स्टूडेंट इन। अगर आप अपने बच्चों का रोशन मुस्तकबिल, रोशन नहीं केड़ा मुस्तकबिल, तारीख मुस्तकबिल चाहते हैं तो फौरी तौर पर अपने न्याणे को स्टूडेंट इन अकेडमी अमीन टाउन में दाखिल करवाएं और अपने बच्चों का मुस्तकबिल तारीख करें। बहुत शुक्रिया।